9 ਸਤੰਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਕੈਨੇਡਾ ਦੀ ਟੈਨਿਸ ਖਿਡਾਰਨ ਬਿਆਂਕਾ ਐਂਡਰੀਸਕੂ ਨੇ ਅਮਰੀਕਾ ਦੀ ਸਰੀਨਾ ਵਿਲੀਅਮਸ ਨੂੰ ਹਰਾ ਕੇ ਨਵਾਂ ਇਤਿਹਾਸ ਸਿਰਜਿਆ। ਪੋਸਟ ਮੀਡੀਆ ਵੱਲੋਂ ਇੱਕ ਨਸਲੀ ਸੰਪਾਦਕੀ ਛਾਪੇ ਜਾਣ 'ਤੇ ਛਿੜਿਆ ਵਾਦ ਵਿਵਾਦ। ਬਰਨਬੀ ਵਿੱਚ ਨਸਲੀ ਘਟਨਾ। ਹੁਣ ਖਬਰਾਂ ਦਾ ਵਿਸਥਾਰ। ਬਿਆਂਕਾ ਐਂਡਰੀਸਕੂ ਨੇ ਅਮਰੀਕਾ ਦੀ ਸਰੀਨਾ ਵਿਲੀਅਮਸ ਨੂੰ ਹਰਾ ਕੇ ਨਵਾਂ ਇਤਿਹਾਸ ਸਿਰਜਿਆ ਹੈ। ਬਿਆਂਕਾ ਐਂਡਰੀਸਕੂ ਕੈਨੇਡਾ ਦੀ ਇੱਕ ਚਰਚਿਤ ਟੈਨਿਸ ਖਿਡਾਰਨ ਹੈ। ਅਮਰੀਕਾ ਵਿੱਚ ਹੋਏ ਓਪਨ ਟੈਨਿਸ ਮੁਕਾਬਲੇ ਵਿੱਚ ਉਸਨੇ ਅਮਰੀਕਾ ਦੀ ਚਰਚਿਤ ਟੈਨਿਸ ਖਿਡਾਰਨ ਸਰੀਨਾ ਵਿਲੀਅਮਸ ਨੂੰ ਚਿੱਤ ਕਰਕੇ ਗ੍ਰੈਂਡ ਸਲੈਮ ਟਾਈਟਲ ਜਿੱਤ ਲਿਆ ਹੈ। ਉਹ ਇਹ ਟਾਈਟਲ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਔਰਤ ਹੈ, ਜਿਸ ਤੋਂ ਪਿੱਛੋਂ ਕੈਨੇਡਾ ਦੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਆਂਕਾ ਨੂੰ ਵਧਾਈਆਂ ਵੀ ਦਿੱਤੀਆਂ ਨੇ। ਬਿਆਂਕਾ ਰੋਮਾਨੀ ਮੂਲ ਦੀ ਹੈ ਅਤੇ ਇਸ ਕਾਰਨ ਰੋਮਾਨੀ ਭਾਈਚਾਰੇ ਵਿੱਚ ਵੀ ਕਾਫੀ ਉਤਸ਼ਾਹ ਹੈ। ਪੋਸਟ ਮੀਡੀਆ ਨੇ ਇੱਕ ਵਿਵਾਦਗ੍ਰਸਤ ਸੰਪਾਦਕੀ ਛਾਪ ਕੇ ਖਾਮਖਾਂ ਦਾ ਵਿਵਾਦ ਛੇੜ ਦਿੱਤਾ ਹੈ। ਪੋਸਟ ਮੀਡੀਆ ਦੇ ਦੋ ਅਖਬਾਰਾਂ ਨੇ, ਵੈਂਕੂਵਰ ਸਨ ਅਤੇ ਪ੍ਰੋਵਿੰਸ ਨੇ, ਮਾਰਕ ਹੈਚਟ ਨਾਂ ਦੇ ਇੱਕ ਵਿਅਕਤੀ ਦਾ ਕਾਲਮ ਛਾਪਿਆ ਹੈ, ਜਿਸ ਵਿੱਚ ਮਾਰਕ ਨੇ ਕੈਨੇਡਾ ਦੀਆਂ ਬਹੁਤ ਸੱਭਿਆਚਾਰਕ ਕਦਰਾਂ ਕੀਮਤਾਂ 'ਤੇ ਨਿਸ਼ਾਨਾ ਸਿੱਧਿਆ ਹੈ। ਉਸਨੇ ਕੈਨੇਡਾ ਦੀਆਂ ਬਹੁਤ ਸੱਭਿਆਚਾਰਕ ਮਾਮਲਿਆਂ ਦੀਆਂ ਨੀਤੀਆਂ ਨੂੰ ਲੈ ਕੇ ਸਵਾਲ ਉਠਾਏ ਨੇ ਅਤੇ ਵਿੰਗੇ ਟੇਢੇ ਢੰਗ ਨਾਲ ਨਸਲਵਾਦ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਵਾਦ-ਵਿਵਾਦ ਛਿੜ ਪਿਆ ਹੈ। ਇੱਥੋਂ ਤੱਕ ਕਿ ਵੈਂਕੂਵਰ ਸਨ ਦੇ ਕੁਝ ਰਿਪੋਰਟਰਾਂ ਨੇ ਵੀ ਇਸ ਤਰ੍ਹਾਂ ਇਤਰਾਜ਼ ਕੀਤਾ ਹੈ ਅਤੇ ਅਖਬਾਰ ਦੇ ਸੰਪਾਦਕ ਨੂੰ ਮਾਫੀ ਵੀ ਮੰਗਣੀ ਪੈ ਗਈ ਹੈ। ਇਹ ਸੰਪਾਦਕੀ ਹੁਣ ਵੈੱਬਸਾਈਟਾਂ ਤੋਂ ਹਟਾ ਲਈ ਗਈ ਹੈ, ਪਰੰਤੂ ਬਹੁਤ ਸੱਭਿਆਚਾਰਕ ਮਾਮਲਿਆਂ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਵੀ ਕਾਲੋ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਇਸ ਦੀ ਨਿਖੇਧੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਕਾਲਮ ਦੇ ਨਾਲ ਨਸਲਵਾਦ ਨੂੰ ਬਲ ਮਿਲਦਾ ਹੈ ਅਤੇ ਮੁਆਸ਼ਰੇ ਵਿੱਚ ਨਸਲੀ ਜ਼ਹਿਰ ਫੈਲਦੀ ਹੈ। ਬਰਨਬੀ ਵਿੱਚ ਇੱਕ ਵਿਅਕਤੀ ਨੇ ਬੱਸ ਉੱਪਰ ਔਰਤਾਂ ਨੂੰ ਨਸਲੀ ਗਾਲਾਂ ਕੱਢੀਆਂ ਨੇ। ਇਸ ਪੂਰੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਹੋ ਚੁੱਕੀ ਹੈ ਅਤੇ ਇਹ ਵੀਡੀਓ ਰਿਕਾਰਡਿੰਗ ਹੁਣ ਵਾਇਰਲ ਹੋ ਗਈ ਹੈ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਉਲ ਮੈਗਿਊਲ ਰੂਬੀਓ ਨਾਂ ਦੇ ਇਸ ਵਿਅਕਤੀ ਨੂੰ ਬੱਸ ਦੇ ਉੱਪਰ ਰੰਗਦਾਰ ਔਰਤਾਂ ਨੂੰ ਨਸਲੀ ਗਾਲਾਂ ਕੱਢਦਿਆਂ ਸੁਣਿਆ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਔਰਤਾਂ ਬਾਰੇ ਭੱਦੀਆਂ ਟਿੱਪਣੀਆਂ ਵੀ ਕਰਦਾ ਹੈ। ਉਸ ਨੂੰ ਮਗਰੋਂ ਇੱਕ ਲਿਕਰ ਸਟੋਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਗਿਆ। ਉਸਨੇ ਲਿਕਰ ਸਟੋਰ ਤੋਂ ਜਾ ਕੇ ਸ਼ਰਾਬ ਦੀ ਬੋਤਲ ਚੋਰੀ ਕੀਤੀ ਸੀ। ਬਰਨਬੀ ਵਿੱਚ ਇੱਕ ਵਿਅਕਤੀ ਨੂੰ ਮੁੱਕੇ ਨਾਲ ਮਾਰਨ ਵਾਲੇ ਸੱਜਣ ਨੂੰ 2 ਸਾਲ ਅਤੇ 6 ਦਿਨਾਂ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਹ ਘਟਨਾ 2017 ਵਿੱਚ ਵਾਪਰੀ ਸੀ। 2017 ਵਿੱਚ ਸਟਾਰਬਕਸ ਕਾਫੀ ਸਟੋਰ 'ਤੇ ਦੋ ਵਿਅਕਤੀਆਂ ਦਾ ਆਪਸ ਵਿੱਚ ਝਗੜਾ ਹੋਇਆ ਸੀ, ਜਿਸ ਤੋਂ ਪਿੱਛੋਂ ਲਾਰੈਂਸ ਸ਼ਾਰਪ ਨਾਂ ਦੇ ਵਿਅਕਤੀ ਨੇ ਮਾਈਕਲ ਪੇਜ ਨਾਂ ਦੇ ਵਿਅਕਤੀ 'ਤੇ ਮੁੱਕਾ ਜੜ ਦਿੱਤਾ ਸੀ, ਜਿਸ ਤੋਂ ਪਿੱਛੋਂ ਉਸ ਦੀ ਭੁੰਜੇ ਡਿੱਗ ਕੇ ਸਿਰ ਪਾਟਣ ਕਾਰਨ ਮੌਤ ਹੋ ਗਈ ਸੀ। ਉਸ ਨੂੰ ਹੁਣ 2 ਸਾਲ 6 ਦਿਨਾਂ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਉਸ ਨੂੰ ਮੈਨਸਲੌਟਰ ਦੇ ਦੋਸ਼ ਤਹਿਤ ਸਜ਼ਾ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਲਾਰੈਂਸ ਸ਼ਾਰਪ ਦੀ ਗਰਲਫ੍ਰੈਂਡ ਉਸ ਦੇ ਨਾਲ ਸੀ ਅਤੇ ਮਾਈਕਲ ਪੇਜ ਨੇ ਉਸ ਨੂੰ ਨਸਲੀ ਗਾਲਾਂ ਕੱਢੀਆਂ ਸਨ ਅਤੇ ਉਸ ਨੂੰ ਗੰਦੀ ਇਮੀਗ੍ਰੈਂਟ ਔਰਤ ਕਿਹਾ ਸੀ, ਜਿਸ ਕਾਰਨ ਤੈਸ਼ ਵਿੱਚ ਆਏ ਲਾਰੈਂਸ ਸ਼ਾਰਪ ਨੇ ਉਸ ਉੱਪਰ ਮੁੱਕਾ ਜੜ ਦਿੱਤਾ ਸੀ। BC ਦੀ ਇੱਕ ਖਾਨ ਕੰਪਨੀ ਨੂੰ ਇੱਕ ਕਾਮੇ ਦੀ ਮੌਤ ਲਈ $20,000 ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਘਟਨਾ ਕੁਝ ਵਰ੍ਹੇ ਪਹਿਲਾਂ ਵਾਪਰੀ ਸੀ। ਦੱਸਿਆ ਜਾਂਦਾ ਹੈ ਕਿ ਗ੍ਰੀਨ ਮਾਊਂਟੇਨ ਨਾਂ ਦੀ ਜੇਡ ਮਾਈਨਿੰਗ ਕੰਪਨੀ ਵਿੱਚ ਹਾਦਸਾ ਹੋਇਆ ਸੀ, ਜਿਸ ਨਾਲ ਜੌਨ ਮੈਲੋਡ ਨਾਂ ਦੇ ਇੱਕ ਕਾਮੇ ਦੀ ਮੌਤ ਹੋ ਗਈ ਸੀ ਅਤੇ ਇਸ ਸੰਬੰਧ ਵਿੱਚ ਇਸ ਕੰਪਨੀ ਨੂੰ ਹੁਣ ਜੁਰਮਾਨਾ ਲਾ ਦਿੱਤਾ ਗਿਆ ਹੈ। ਉਸ ਨੂੰ $20,000 ਦਾ ਜੁਰਮਾਨਾ ਲਾਇਆ ਗਿਆ ਹੈ। ਇਸ ਕੰਪਨੀ ਉੱਪਰ ਵਰਕਰਾਂ ਦੀ ਸੁਰੱਖਿਆ ਲਈ ਬਣੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲੱਗ ਰਹੇ ਨੇ। ਇਸ ਦੇ ਮੱਦੇਨਜ਼ਰ ਕੰਪਨੀ ਨੂੰ ਮਾਫੀ ਵੀ ਮੰਗਣੀ ਪੈ ਗਈ ਹੈ। ਸਰੀ ਵਿੱਚ ਹੋਏ ਭਿਆਨਕ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ, ਜਦੋਂ ਕਿ 3 ਹੋਰ ਜ਼ਖਮੀ ਹੋਏ ਨੇ। ਸਰੀ ਦੇ ਵਿੱਚ ਐਤਵਾਰ ਨੂੰ ਵੱਡੇ ਤੜਕੇ 2 ਗੱਡੀਆਂ ਆਪਸ ਵਿੱਚ ਭਿੜ ਗਈਆਂ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਸ ਵਿਅਕਤੀ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜਦੋਂ ਕਿ 3 ਵਿਅਕਤੀ ਫੱਟੜ ਹੋਏ ਸਨ, ਜਿਨ੍ਹਾਂ ਵਿੱਚ 2 ਨੂੰ ਮਾਮੂਲੀ ਸੱਟਾਂ ਵੱਜੀਆਂ ਨੇ। ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਮੀਂਹ ਕਾਰਨ ਹੋਇਆ ਹੈ। ਕੱਲ੍ਹ ਸਰੀ ਦੇ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਯਾਦ ਕੀਤਾ ਗਿਆ। ਜਸਵੰਤ ਸਿੰਘ ਖਾਲੜਾ ਪੰਜਾਬ ਦੇ ਵੱਡੇ ਕੱਦ ਵਾਲੇ ਮਨੁੱਖੀ ਹੱਕਾਂ ਦੇ ਕਾਰਕੁਨ ਸਨ। ਖਾੜਕੂਵਾਦ ਦੇ ਸਮੇਂ ਦੌਰਾਨ ਪੁਲਿਸ ਜਬਰ ਵਿੱਚ ਮਾਰੇ ਗਏ ਲੋਕਾਂ ਬਾਰੇ ਉਹ ਜਾਂਚ ਕਰ ਰਹੇ ਸਨ ਅਤੇ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਨੇ ਚੁੱਕ ਕੇ ਖਪਾ ਦਿੱਤਾ ਸੀ। ਕੱਲ੍ਹ ਸਰੀ ਦੇ ਗੁਰੂ ਨਾਨਕ ਸਿੱਖ ਟੈਂਪਲ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਯਾਦ ਕੀਤਾ ਗਿਆ। ਇਸ ਮੌਕੇ 'ਤੇ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਉਡਾਉਣ ਵਾਲੇ
ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਵੀ ਦੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਭਾਈ ਦਿਲਾਵਰ ਸਿੰਘ ਦੀ ਮਾਤਾ ਬੀਬੀ ਸੁਰਜੀਤ ਕੌਰ ਹਾਜ਼ਰ ਸੀ। ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਹਨਾਂ ਦੇ ਗਲੇ 'ਤੇ ਸਰੋਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਨ ਵੀ ਮਨਾਇਆ ਗਿਆ। ਅਤੇ ਭਾਈ ਹਰਦੀਪ ਸਿੰਘ ਨਿੱਜਰ ਨੇ ਇਸ ਮੌਕੇ 'ਤੇ ਸੰਗਤਾਂ ਨੂੰ ਸੰਬੋਧਨ ਕੀਤਾ। ਹਰਦੀਪ ਸਿੰਘ ਨਿੱਜਰ ਇਸ ਗੁਰਦੁਆਰੇ ਦੇ ਬਹੁਤ ਘੱਟ ਉਮਰ ਦੇ ਮੁੱਖ ਸੇਵਾਦਾਰ ਨੇ। ਹਰਦੀਪ ਸਿੰਘ ਨਿੱਜਰ ਨੇ ਬੜੇ ਭਾਵਪੂਰਨ ਢੰਗ ਨਾਲ ਨਾ ਸਿਰਫ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਦਿੱਤੀ, ਸਗੋਂ ਭਾਈ ਦਿਲਾਵਰ ਸਿੰਘ ਨੂੰ ਵੀ ਯਾਦ ਕੀਤਾ। ਕੈਲਗਰੀ ਦੇ ਵਿੱਚ ਇੱਕ ਨੌਜਵਾਨ ਨੂੰ 2 ਔਰਤਾਂ ਦੇ ਘਰਾਂ ਵਿੱਚ ਮਾੜੀ ਨੀਅਤ ਨਾਲ ਦਾਖਲ ਹੋਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਐਤਵਾਰ ਨੂੰ ਉਕਤ ਨੌਜਵਾਨ ਨੇ 2 ਔਰਤਾਂ ਦੇ ਘਰਾਂ ਦੇ ਵਿੱਚ 6 ਘੰਟੇ ਦੇ ਵਿੱਚ ਸੰਨ ਲਾਈ ਸੀ। ਉਸਨੇ ਇਹਨਾਂ ਦੋਨਾਂ ਘਰਾਂ ਵਿੱਚ ਇਹਨਾਂ ਔਰਤਾਂ ਉੱਪਰ ਜਾ ਕੇ ਕਾਮੁਕ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਹੁਣ 20 ਸਾਲਾ ਪੌਲ ਬੈਰਟ ਨੂੰ ਗ੍ਰਿਫਤਾਰ ਕਰ ਲਿਆ ਹੈ। ਕੈਨੇਡਾ ਦੇ ਵਿਰੋਧੀ ਦਲ NDP ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਚੋਣ ਮੁਹਿੰਮ ਦਾ ਆਗਾਜ਼ ਟੋਰਾਂਟੋ ਡੈਨਫੋਰਡ ਇਲਾਕੇ ਤੋਂ ਕੀਤਾ ਗਿਆ ਹੈ। ਇਸੇ ਇਲਾਕੇ ਤੋਂ ਕਿਸੇ ਵੇਲੇ NDP ਦੇ ਵੱਡੇ ਕੱਦ ਵਾਲੇ ਨੇਤਾ ਜੈਕ ਲਿਟਨ MP ਹੁੰਦੇ ਸਨ। ਜੈਕ ਲਿਟਨ ਇੱਕ ਬਹੁਤ ਸਤਿਕਾਰਤ ਅਤੇ ਲੋਕਪ੍ਰਿਯ ਆਗੂ ਸਨ ਅਤੇ ਕੁਝ ਵਰ੍ਹੇ ਪਹਿਲਾਂ ਉਹਨਾਂ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ NDP ਨਵੀਂ ਬੁਲੰਦੀਆਂ 'ਤੇ ਪਹੁੰਚੀ ਸੀ। NDP ਦੇ ਨੇਤਾ ਜਗਮੀਤ ਸਿੰਘ ਨੇ ਇਸ ਹਲਕੇ ਵਿੱਚ ਜਾ ਕੇ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਅਤੇ ਕੈਂਪੇਨ ਬੱਸ ਦਾ ਉਦਘਾਟਨ ਕੀਤਾ। ਇਹ ਬੱਸ ਵੇਖਣ ਵਾਲੀ ਹੈ। ਉਸ ਉੱਪਰ ਜਗਮੀਤ ਸਿੰਘ ਦਾ ਵੱਡਾ ਪੋਸਟਰ ਲਾਇਆ ਗਿਆ ਹੈ, ਜਿਸ ਵਿੱਚ ਉਹਨਾਂ ਨੂੰ ਕੇਸਰੀ ਦੁਮਾਲੇ 'ਚ ਵੇਖਿਆ ਜਾ ਸਕਦਾ ਹੈ ਅਤੇ ਇਸ ਬੱਸ ਨੇ ਸਭ ਦਾ ਧਿਆਨ ਖਿੱਚ ਲਿਆ ਹੈ। ਇਹ ਬੱਸ ਹੁਣ ਆਉਂਦੇ ਦਿਨਾਂ ਦੇ ਵਿੱਚ ਕੈਨੇਡਾ ਭਰ ਵਿੱਚ ਗੇੜੇ ਦੇਵੇਗੀ। ਕੈਨੇਡਾ ਦੇ ਪ੍ਰਮੁੱਖ ਵਿਰੋਧੀ ਦਲ ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਨੇ ਕੁਬੈਕ ਦੇ ਵਿੱਚ ਬਲਾਕ ਕਿਬਕਵਾ ਦੀਆਂ ਵੋਟਾਂ ਨੂੰ ਖੋਰਾ ਲਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਕੁਬੈਕ ਵਿੱਚ 78 ਸੀਟਾਂ ਨੇ ਅਤੇ ਟੋਰੀ ਪਾਰਟੀ ਨੂੰ ਆਸ ਹੈ ਕਿ ਉਹ ਸਾਰੀ ਦੀਆਂ ਸਾਰੀਆਂ ਸੀਟਾਂ ਜਿੱਤ ਸਕਦੀ ਹੈ। ਟੋਰੀ ਪਾਰਟੀ ਇਸ ਹਲਕੇ ਵਿੱਚ ਵੱਧ ਤੋਂ ਵੱਧ ਸੀਟਾਂ ਲੈਣਾ ਚਾਹੁੰਦੀ ਹੈ। ਇਸ ਨਾਲ ਉਹਨਾਂ ਦੀ ਸਰਕਾਰ ਬਣਨਾ ਤੈਅ ਹੋ ਸਕਦਾ ਹੈ ਅਤੇ ਐਂਡਰਿਊ ਸ਼ੀਅਰ ਨੇ ਇਸ ਹਲਕੇ ਵਿੱਚ ਜਾ ਕੇ ਬਲਾਕ ਕਿਬਕਵਾ ਦੇ ਖੇਮਿਆਂ ਵਿੱਚ ਸੰਨ ਲਾਉਣੀ ਸ਼ੁਰੂ ਕਰ ਦਿੱਤੀ ਹੈ। ਬਲਾਕ ਕਿਬਕਵਾ ਇੱਕ ਖੇਤਰੀ ਪਾਰਟੀ ਹੈ। ਬਲਾਕ ਕਿਬਕਵਾ ਦੇ ਆਗੂ ਦਾ ਪ੍ਰਧਾਨ ਮੰਤਰੀ ਬਣਨਾ ਸੰਭਵ ਨਹੀਂ, ਪਰੰਤੂ ਐਂਡਰਿਊ ਸ਼ੀਅਰ ਦੀ ਕੋਸ਼ਿਸ਼ ਹੈ ਕਿ ਕਿਵੇਂ ਨਾ ਕਿਵੇਂ ਬਲਾਕ ਕਿਬਕਵਾ ਦੇ ਵੋਟਰਾਂ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਇਸ ਵੱਡੇ ਸੂਬੇ ਵਿੱਚ ਵੱਧ ਤੋਂ ਵੱਧ ਸੀਟਾਂ ਖਿੱਚੀਆਂ ਜਾ ਸਕਣ। ਐਟਲਾਂਟਿਕ ਇਲਾਕੇ ਦੇ ਵਿੱਚ ਹਰੀਕੇਨ ਡੋਰੀਅਨ ਕਾਰਨ 2 ਲੱਖ ਤੋਂ ਵੀ ਵੱਧ ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਹੈ। ਦੱਸਿਆ ਜਾਂਦਾ ਹੈ ਕਿ ਨੋਵਾ ਸਕੋਸ਼ੀਆ ਦੇ ਵਿੱਚ 2,11,000 ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਹੈ, ਜਦੋਂ ਕਿ ਨਿਊ ਬਰੰਸਵਿਕ, ਨਿਊ ਫਾਊਂਡਲੈਂਡ ਅਤੇ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਵੀ ਇਹੋ ਹੀ ਹਾਲ ਹੈ ਅਤੇ ਹਰੀਕੇਨ ਡੋਰੀਅਨ ਦਾ ਪ੍ਰਭਾਵ ਇਹਨਾਂ ਸੂਬਿਆਂ ਵਿੱਚ ਕਬੂਲਿਆ ਗਿਆ ਹੈ। BC ਦੇ ਪੈਂਟਿਕਟਨ ਇਲਾਕੇ ਦੇ ਫਾਇਰ ਫਾਈਟਿੰਗ ਮਹਿਕਮੇ ਦਾ ਮੁਖੀ ਬਾਹਾਮਾਸ ਲਈ ਰਵਾਨਾ ਹੋ ਗਿਆ ਹੈ। ਲੈਰੀ ਵਾਟਕਿਨਸਨ ਆਪਣੇ ਕੁੱਤੇ ਦੇ ਨਾਲ ਬਾਹਾਮਾਸ ਲਈ ਰਵਾਨਾ ਹੋਇਆ ਹੈ, ਜਿੱਥੇ ਕਰੋਪੀ ਆਉਣ ਦੇ ਨਾਲ 49 ਮੌਤਾਂ ਹੋ ਚੁੱਕੀਆਂ ਨੇ ਅਤੇ ਉਚੇਚੇ ਤੌਰ 'ਤੇ ਉੱਥੇ ਪਹੁੰਚਿਆ ਹੈ ਤਾਂ ਜੋ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਸਕੇ। ਅਤੇ ਅੰਤ ਵਿੱਚ ਤਬਸਰਾ। NDP ਦੇ ਦਸਤਾਰਧਾਰੀ ਸਿੱਖ ਨੇਤਾ ਜਗਮੀਤ ਸਿੰਘ ਦੇ ਦੁਮਾਲੇ ਅਤੇ ਉਹਨਾਂ ਦੀ ਸਿੱਖ ਦਿਖ ਨੂੰ ਲੈ ਕੇ ਖਾਹ-ਮਖਾਹ ਦਾ ਬੇਲੋੜਾ ਵਾਦ-ਵਿਵਾਦ ਇੱਕ ਵਾਰ ਫਿਰ ਛਿੜ ਪਿਆ ਹੈ। ਚੇਤੇ ਰਹੇ ਕੁਝ ਦਿਨ ਪਹਿਲਾਂ ਨਿਊ ਬਰੰਸਵਿਕ ਇਲਾਕੇ ਵਿੱਚ NDP ਦੇ ਕੁਝ ਸਮਰਥਕ ਪਾਰਟੀ ਤੋਂ ਛੜੱਪਾ ਮਾਰ ਕੇ ਗ੍ਰੀਨ ਪਾਰਟੀ ਵਿੱਚ ਜਾ ਸ਼ਾਮਲ ਹੋਏ ਸਨ। ਉਹਨਾਂ ਵਿੱਚੋਂ ਇੱਕ ਨੇ ਖੁੱਲ੍ਹ ਤੌਰ 'ਤੇ ਕਿਹਾ ਕਿ NDP ਦੇ ਸਮਰਥਕਾਂ ਦੇ ਵਿੱਚ ਜਗਮੀਤ ਸਿੰਘ ਦੀ ਸਿੱਖ ਦਿਖ ਨੂੰ ਲੈ ਕੇ ਕਾਫੀ ਬੇਚੈਨੀ ਹੈ। ਚੇਤੇ ਰਹੇ ਜਗਮੀਤ ਸਿੰਘ ਲਗਾਤਾਰ ਨਸਲਵਾਦ ਦਾ ਸਾਹਮਣਾ ਕਰਦੇ ਆ ਰਹੇ ਨੇ। ਇਹੋ ਕਾਰਨ ਹੈ ਕਿ ਸਰਵੇਖਣਾਂ ਵਿੱਚ ਉਹ ਕਾਫੀ ਪਿੱਛੇ ਚੱਲ ਰਹੇ ਨੇ ਅਤੇ ਉਹਨਾਂ ਨੂੰ ਉਮੀਦਵਾਰ ਜਟਾਉਣ 'ਚ ਵੀ ਦਿੱਕਤ ਆ ਰਹੀ ਹੈ ਅਤੇ ਪਾਰਟੀ ਦੀ ਮਾਲੀ ਹਾਲਤ ਹੋਰ ਪਤਲੀ ਹੋਈ ਹੈ। ਜਗਮੀਤ ਸਿੰਘ ਸਿਰਫ ਸਿੱਖ ਦਿਖ ਕਰਕੇ ਨਸਲਵਾਦ ਦਾ ਲਗਾਤਾਰ ਸਾਹਮਣਾ ਕਰ ਰਹੇ ਨੇ ਅਤੇ ਖੁੱਲ੍ਹ ਤੌਰ ਤੇ ਵੀ ਉਹਨਾਂ ਦੇ ਖਿਲਾਫ ਨਸਲੀ ਘਟਨਾਵਾਂ ਹੋ ਚੁੱਕੀਆਂ ਨੇ। ਜਗਮੀਤ ਸਿੰਘ ਦੀ ਹੁਣ ਸਿੱਖ ਦਿਖ ਨੂੰ ਲੈ ਕੇ ਸਿੱਖ ਹਲਕਿਆਂ ਵਿੱਚ ਵੀ ਕੁਝ ਲੋਕ ਖਾਹ-ਮਖਾਹ ਦਾ ਬਾਤ ਦਾ ਪਤੰਗੜ ਬਣਾ ਰਹੇ ਨੇ। ਕਈਆਂ ਦਾ ਕਹਿਣਾ ਹੈ ਕਿ ਉਹ ਪੱਗ ਸਿੱਧੀ ਬੰਨ੍ਹਿਆ ਕਰਨ। ਇਹ ਗੱਲਾਂ ਬਿਲਕੁਲ ਗੈਰ ਵਾਜਿਬ ਨੇ। ਨੋਟ ਕਰਨ ਵਾਲੀ ਗੱਲ ਇਹ ਹੈ ਕਿ NDP ਦੇ ਪੁਰਾਣੇ ਰੂਪ CCF ਦੇ ਆਗੂ ਟੌਮੀ ਡਗਲਸ ਖੁਦ ਈਸਾਈ ਪ੍ਰਚਾਰਕ ਹੁੰਦੇ ਸਨ ਅਤੇ ਟੌਮੀ ਡਗਲਸ ਨੇ ਕੈਨੇਡਾ ਨੂੰ ਯੂਨੀਵਰਸਲ ਹੈਲਥ ਕੇਅਰ ਦਿੱਤਾ ਸੀ। ਉਹ ਕਿਸੇ ਵੇਲੇ ਸੈਸਕਾਚੁਆਨ ਦੇ ਮੁੱਖ ਮੰਤਰੀ ਵੀ ਰਹੇ ਸਨ ਅਤੇ ਬਾਅਦ ਵਿੱਚ CCF ਦੇ MP ਚੁਣੇ ਗਏ ਸਨ ਅਤੇ ਘੱਟ ਗਿਣਤੀ ਸਰਕਾਰ ਦੇ ਵਿੱਚ ਉਹਨਾਂ ਦੇ ਹੱਥ ਵਿੱਚ ਸੱਤਾ ਦਾ ਸੰਤੁਲਨ ਸੀ, ਜਿਸ ਕਾਰਨ ਉਹਨਾਂ ਨੇ ਯੂਨੀਵਰਸਲ ਹੈਲਥ ਕੇਅਰ ਪੂਰੇ ਕੈਨੇਡਾ ਵਿੱਚ ਲਾਗੂ ਕਰਵਾਇਆ ਸੀ। ਅੱਜ ਪੂਰਾ ਕੈਨੇਡਾ ਉਸ ਸੁਵਿਧਾ ਦਾ ਆਨੰਦ ਮਾਣ ਰਿਹਾ ਹੈ। ਜੇਕਰ ਟੌਮੀ ਡਗਲਸ ਵਰਗੇ ਕ੍ਰਿਸਚਨ ਆਗੂ ਆਪਣੀ ਯੋਗਤਾ ਸਿੱਧ ਕਰ ਸਕਦੇ ਨੇ ਤਾਂ ਜਗਮੀਤ ਸਿੰਘ ਦੀ ਪੱਗ ਅਤੇ ਉਹਨਾਂ ਦੀ ਸਿੱਖ ਦਿਖ ਨੂੰ ਲੈ ਕੇ ਇਹ ਵਾਦ-ਵਿਵਾਦ ਕਿਉਂ? ਇਸ ਨਸਲਵਾਦ ਤੋਂ ਲੋਕਾਂ ਨੂੰ ਮੁਕਤ ਕਰਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਸਿੱਖ ਹਲਕਿਆਂ ਵਿੱਚ ਬੜੀ ਸ਼ਰਮ ਦੀ ਗੱਲ ਹੈ ਜਿਹੜੇ ਲੋਕ ਉਹਨਾਂ ਦੀ ਦੁਮਾਲੇ ਵਾਲੀ ਗੱਲ ਨੂੰ ਲੈ ਕੇ ਖਾਹ-ਮਖਾਹ ਬਾਤ ਦਾ ਪਤੰਗੜ ਬਣਾ ਰਹੇ ਨੇ। ਵੇਖਣ ਵਾਲੀ ਗੱਲ ਹੈ ਕਿ ਜਗਮੀਤ ਸਿੰਘ ਇੱਕ ਸੁਹਿਰਦ ਨੇਤਾ ਨੇ ਜਿਹੜੇ ਮਨੁੱਖੀ ਹੱਕਾਂ ਉੱਤੇ ਲਗਾਤਾਰ ਸਟੈਂਡ ਲੈਂਦੇ ਨੇ ਅਤੇ ਉਹ ਸਿੱਧ ਕਰ ਚੁੱਕੇ ਨੇ ਕਿ
ਉਹ ਮੁੱਖ ਧਾਰਾ ਨਾਲ ਮਿਲ ਕੇ ਵੀ ਚੱਲ ਸਕਦੇ ਨੇ। ਉਹ ਅੰਗਰੇਜ਼ੀ ਫਰਾਂਸੀਸੀ ਦੋਨਾਂ ਭਾਸ਼ਾਵਾਂ 'ਤੇ ਚੰਗੀ ਪਕੜ ਵੀ ਰੱਖਦੇ ਨੇ। ਜਗਮੀਤ ਸਿੰਘ ਕਿਸੇ ਤਰ੍ਹਾਂ ਵੀ ਯੋਗਤਾ ਦੇ ਮਾਮਲੇ 'ਚ ਬਾਕੀ ਨੇਤਾਵਾਂ ਨਾਲੋਂ ਘੱਟ ਨਹੀਂ। ਉਹਨਾਂ ਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੀ ਸਿੱਖ ਦਿੱਖ ਦਾ ਮਾਮਲਾ ਜਿਸ ਤਰੀਕੇ ਨਾਲ ਮੁੱਖ ਧਾਰਾ ਵਿੱਚ ਉਠਾਇਆ ਜਾ ਰਿਹਾ ਹੈ, ਉਸੇ ਤਰੀਕੇ ਨਾਲ ਸਿੱਖ ਹਲਕਿਆਂ ਦੇ ਵਿੱਚ ਵੀ ਜਿਸ ਟਾਈਮ ਨਾਲ ਉਠਾਇਆ ਜਾ ਰਿਹਾ, ਇਸ ਦਾ ਇਹੀ ਅਰਥ ਕੱਢਿਆ ਜਾ ਸਕਦਾ ਹੈ ਕਿ ਸਿੱਖ ਭਾਈਚਾਰੇ ਦੇ ਹਿੱਸੇ ਨੇ ਵੀ ਬਾਹਰੀ ਰੂਪ ਦੇ ਨਸਲਵਾਦ ਨੂੰ ਅੰਦਰੂਨੀ ਤੌਰ 'ਤੇ ਗ੍ਰਹਿਣ ਕਰ ਲਿਆ ਹੈ, ਜਿਹੜੀ ਬਹੁਤ ਹੀ ਇੱਕ ਮਾੜੀ ਗੱਲ ਹੈ। ਸੋ ਜਗਮੀਤ ਸਿੰਘ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਔਰ ਇਸ ਨਸਲਵਾਦ ਦੇ ਖਿਲਾਫ ਖੜਨਾ ਚਾਹੀਦਾ ਹੈ। ਇਹ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ। ਸੋ ਦੋਸਤੋ, ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਫਿਰ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।